ਮੈਨੂੰ ਇਹ ਦੱਸੋ ਕਿ ਤੁਹਾਡੇ ਕੋਲ ਤੇ ਮੈਂ ਅੰਦਰ ਦੇਖ ਰਿਹਾ ਸੀ ਸ਼ਾਸਤਰ ਬੜੇ ਨੇ ਰੱਖੇ ਹੋਏ ਤੁਸੀਂ ਜੀ। ਇਹ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਜਾਂ ਬਾਅਦ ਦੀ ਕਲੈਕਸ਼ਨ ਹੈ? ਮੇਰਾ ਜੀ ਮੈਂ ਫਕੀਰ ਖਾਨਾ ਮਿਊਜ਼ੀਅਮ ਜਿਹੜਾ ਹੈ ਨਾ, ਹਾਂਜੀ ਇਹ ਮਿਊਜ਼ੀਅਮ ਸਾਡਾ ਸਭ ਤੋਂ ਵੱਡਾ ਪ੍ਰਾਈਵੇਟ ਮਿਊਜ਼ੀਅਮ ਹੈ। ਮਹਾਰਾਜਾ ਰਣਜੀਤ ਸਿੰਘ ਦੇ ਆਉਣ ਤੋਂ ਕਈ ਸਾਲ ਪਹਿਲੇ 1780 ਦੇ ਵਿੱਚ ਅਸੀਂ ਇੱਥੇ ਇੱਕ ਮਦਰਸਾ ਕਾਇਮ ਕੀਤਾ ਸੀ, ਅੱਛਾ ਜੀ। ਜਿਹਦੇ ਵਿੱਚ 400 ਬੱਚਿਆਂ ਦੇ ਬੋਰਡਿੰਗ ਲੌਜਿੰਗ ਦਾ ਸਿਲਸਿਲਾ ਸੀ। ਇਸੇ ਜਗ੍ਹਾ ਤੇ ਐਸੇ ਇਹਨਾਂ ਹਵੇਲੀਆਂ ਦੇ ਵਿੱਚ ਹਵੇਲੀ ਸੀ। ਇੱਕ ਨਹੀਂ 27 ਹਵੇਲੀਆਂ ਸਨ ਜੀ, ਬੜੀ ਪਤਾ ਹੁਣ ਤੱਕ ਕੰਜਸਟਡ ਹੋ ਗਈ ਹਵੇਲੀਆਂ ਦੇ ਵਿੱਚ 11 ਮਕਾਨ ਬਣ ਗਏ ਨੇ। ਹਾਂਜੀ ਹਾਂਜੀ ਪਹਿਲੇ ਇਟ ਵਾਸ ਅ ਓਪਨ ਏਰੀਆ ਤੇ 400 ਬੱਚਿਆਂ ਦੀ ਬੋਰਡਿੰਗ ਲੌਜਿੰਗ ਦਾ ਸਿਲਸਿਲਾ ਫਕੀਰ ਖਾਨਦਾਨ ਚਲਾਉਂਦਾ ਸੀ। ਇਹ ਅੱਜ ਦੇ ਤਾਲੀਮੀ ਇਦਾਰੇ ਨਹੀਂ, ਇਹ ਉਸ ਵੇਲੇ ਦੇ ਤਾਲੀਮੀ ਇਦਾਰੇ ਜਿਹੜੇ ਤਾਲੀਮ ਨੂੰ ਫੀ ਸਬੀਲਿਲ੍ਲਾਹ ਸਮਝਦੇ ਸਨ। ਫੋਲੋ ਕਰ ਰਹੇ ਹੋ? ਠੀਕ ਹੈ ਜੀ। ਤੇ ਬੜੇ ਬੜੇ ਫਿਰ ਰਿਕਾਰਡ ਮੌਜੂਦ ਹੈ ਕਿ ਬੜੇ ਬੜੇ ਆਲਮ ਇੱਥੇ ਸਿਰਫ ਇਹ ਨਹੀਂ ਕਿ ਦੁਨੀਆ ਦੀ ਤਾਲੀਮ ਦਿੱਤੀ ਜਾਂਦੀ ਸੀ, ਦੀਨੀ ਤਾਲੀਮ ਦਿੱਤੀ ਜਾਂਦੀ ਸੀ। ਇਹ ਦੁਨੀਆ ਦੀਨੀ ਤੇ ਦੁਨਿਆਵੀ ਤਾਲੀਮ ਇਕੱਠੀ ਸੀ। ਤੁਸੀਂ ਕੁਰਾਨ ਵੀ ਪੜ੍ਹੋ, ਫਿਕਾ ਪੜ੍ਹੋ, ਹਦੀਸ ਪੜ੍ਹੋ। ਤੁਸੀਂ ਸਿੱਖ ਆਗੇ ਕਹੀਏ ਅਸੀਂ ਇਹ ਕੁਰਾਨ ਨਹੀਂ ਪੜ੍ਹਨਾ, ਕੋਈ ਗੱਲ ਨਹੀਂ, ਮਫਹੂਮ ਤੇ ਪੜ੍ਹੋ, ਮੈਸੇਜ ਤੇ ਇੱਕੋ ਹੀ ਹੈ ਨਾ। ਹਾਂਜੀ ਹਾਂਜੀ ਤੇ ਉਹਦਾ ਮਫਹੂਮ ਵੀ ਪੜ੍ਹਾਉਂਦੇ ਸਨ ਟੋਲਰੈਂਸ ਵਾਸਤੇ। ਮੇਰਾ ਇੱਕ ਸਵਾਲ ਹੈ ਗੁਰਚਰਨ ਸੈਫੁਦੀਨ ਸਾਹਿਬ ਤੋਂ ਕਿ ਰਣਜੀਤ ਸਿੰਘ ਦੇ ਵੇਲੇ ਜਿਹੜੀ ਮਜ਼ਹਬੀ ਤਾਲੀਮ ਹੈ ਉਹ ਹਰ ਕਿਸੇ ਨੂੰ ਉਹਦੀ ਆਜ਼ਾਦੀ ਸੀ, ਇਹ ਨਹੀਂ ਕਿ ਸਿਰਫ ਸਿੱਖਾਂ ਨੂੰ ਸੀ, ਬਿਲਕੁਲ ਮੁਸਲਿਮ ਸੀ, ਕ੍ਰਿਸਚੀਅਨ ਸੀ, ਸਾਰੇ ਸੀ। ਔਰ ਇਹ ਵੀ ਦੱਸਿਆ ਜਾਂਦਾ ਹੈ ਕਿ ਉਸ ਟਾਈਮ ਜਿਹੜੇ ਇਮਾਮ ਮਸਜਿਦ ਸਨ ਉਹਨਾਂ ਦੀ ਸੈਲਰੀ ਮੁਤੱਈਨ ਮੇਰੇ ਕੋਲ ਕੀਤੀ ਪੂਰਾ ਰਿਕਾਰਡ ਹੈ ਜੀ। ਅੱਗੇ ਇਹਦੇ ਬਾਰੇ ਕੁਝ ਥੋੜਾ ਜਿਹਾ ਜੇ ਸਾਨੂੰ ਦੱਸ ਪਾਓ। ਬਿਲਕੁਲ ਮਜ਼ਹਬੀ ਤਾਲੀਮ ਜਿਸ ਤਰ੍ਹਾਂ ਮਸਜਿਦਾਂ ਦੇ ਵਿੱਚ ਹੁਜਰੇ ਬਣੇ ਤੇ ਉਹਨਾਂ ਦੇ ਵਿੱਚ ਤਾਲੀਮ ਹੁੰਦੀ ਸੀ, ਇਸੇ ਤਰ੍ਹਾਂ ਠਾਕਰਾਂ 'ਚ ਤਾਲੀਮ ਹੁੰਦੀ ਸੀ। ਇਸੇ ਤਰ੍ਹਾਂ ਗੁਰਦੁਆਰਿਆਂ ਦੇ ਵਿੱਚ ਆਲਮ ਬਹਿੰਦੇ ਸਨ, ਗੁਰਦੁਆਰੇ ਦੇ ਵਿੱਚ ਵੀ ਤਾਲੀਮ ਦਿੱਤੀ ਜਾਂਦੀ ਸੀ। ਇਟ ਵਾਸ ਲਾਈਕ ਅ ਓਪਨ ਯੂਨੀਵਰਸਿਟੀ ਅਰਾਊਂਡ ਦੇਅਰ। ਤੁਸੀਂ ਯਕੀਨ ਕਰੋ ਕਿ ਮੇਰੇ ਟਾਕ ਵਿੱਚ ਵੀ ਇਹ ਜ਼ਿਕਰ ਆਇਆ ਕਿ ਉਸ ਵੇਲੇ ਬੜੇ ਸਖੀਰ ਸਾਡੇ ਪੰਜਾਬ ਦੇ ਵਿੱਚ 78% ਲੋਕ ਫਾਰਸੀ ਲਿਖ ਪੜ੍ਹ ਸਕਦੇ ਸਨ। ਬਿਲਕੁਲ ਤੁਸੀਂ ਜ਼ਿਕਰ ਕਰ ਰਹੇ ਸੀ। ਜੀ ਹਾਂ, ਇੱਕ ਕਾਇਦੇ ਦੇ ਜ਼ਰੀਏ। ਪ੍ਰੈਸਿਸ ਨਹੀਂ ਸਨ, ਇਨਫਰਾਸਟ੍ਰਕਚਰ ਨਹੀਂ ਸੀ, ਕੁਝ ਨਹੀਂ ਸੀ, ਪਰ ਆਵਾਮ ਪੜ੍ਹੀ ਲਿਖੀ ਸੀ। ਤੁਸੀਂ ਮਸਜਿਦਾਂ ਦਾ ਜ਼ਿਕਰ ਕੀਤਾ, ਇਹ ਸਾਡੇ ਹਿਸਟੋਰੀਅਨਸ ਨੇ ਬੜੀ ਜ਼ਿਆਦਤੀ ਕੀਤੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਦੱਸਣ ਦੀ ਕਿ ਇਹਨੇ ਬਾਦਸ਼ਾਹ ਮਸਜਿਦ ਵਿੱਚ ਸਤੰਬਲ ਬਣਾਤਾ, ਇਹਨੇ ਮੁਸਲਮਾਨ ਦੀ ਇਮਾਰਤਾਂ ਨੂੰ ਤੋੜ ਕੇ ਗੋਲਡਨ ਟੈਂਪਲ ਭੇਜ ਦਿੱਤਾ, ਇਹਨੇ ਫਲਾਨੀ ਮਸਜਿਦ ਵਿੱਚ ਬਾਰੂਦ ਖਾਨਾ ਬਣਾਤਾ, ਇਹਨੇ ਫਲਾਨੀ ਮਸਜਿਦ ਵਿੱਚ ਨਾਚ ਗਾਣੇ ਦੀ ਮਹਿਫਿਲ ਰੰਗੋ ਸਰੂਦ ਦੀ ਮਹਿਫਿਲ ਕਰ ਦਿੱਤੀ। ਇਹ ਸਰਾਸਰ ਝੂਠ, ਸਰਾਸਰ ਫਰਾਡ, ਇਹ ਸਰਾਸਰ ਸਿਰਫ ਮੁਸਲਮਾਨਾਂ ਨੂੰ ਸਿੱਖਾਂ ਤੋਂ ਹਟਾਉਣ ਵਾਸਤੇ, ਮੁਸਲਮਾਨਾਂ ਨੂੰ ਬਾਕੀ ਪੰਜਾਬੀ ਸਿੱਖ ਹਿੰਦੂਆਂ ਤੋਂ ਅਲੱਗ ਕਰਨ ਵਾਸਤੇ ਇਹ ਚੀਜ਼ਾਂ ਸਾਡੇ ਕੰਟੈਂਪਰੇਰੀ ਰਾਈਟਰਸ ਨੇ ਡਿਜ਼ਾਈਨ ਕੀਤੀਆਂ। ਠੀਕ। ਜੇ ਮੈਂ ਜਨਾਬ ਨੂੰ ਅਰਜ਼ ਕਰਾਂ ਕਿ ਮਹਾਰਾਜਾ ਰਣਜੀਤ ਸਿੰਘ ਉਹ ਰਾਜਾ ਹੈ ਜਿਹਨੇ ਪਹਿਲੀ ਦਫਾ ਮੁਸਲਮਾਨਾਂ ਨੂੰ ਡੰਡੇ ਦੇ ਜ਼ੋਰ ਤੇ ਬਾਦਸ਼ਾਹ ਮਸਜਿਦ ਵਿੱਚ ਨਮਾਜ਼ ਪੜ੍ਹਾਈ ਹੈ। ਤੇ ਠੀਕ ਹੈ, 1831 ਦੇ ਵਿੱਚ ਈਦ ਦੀ ਨਮਾਜ਼, ਈਦ ਉਲ ਜ਼ੁਹਾ ਦੀ ਨਮਾਜ਼, ਤੇ ਤੁਸੀਂ ਮੰਨੋਗੇ ਇਹ ਗੱਲ? ਬਿਲਕੁਲ। ਜਿਹੜਾ ਸਾਡੀ ਹਿਸਟੋਰੀਅਨ ਨੇ ਖਿਲਵਾੜ ਕੀਤਾ ਉਸ ਤੋਂ ਬਾਅਦ ਤੇ ਕੋਈ ਨਹੀਂ ਮੰਨੇਗਾ, ਲੇਕਿਨ ਤੁਹਾਡੇ ਤੋਂ ਜੋ ਸੁਣਿਆ ਇਹਨੂੰ ਫਿਰ ਮੰਨਾਂਗੇ। ਜੀ ਕੰਪਲੀਟ ਕਰ ਲਓ ਤੁਸੀਂ। ਮਹਾਰਾਜਾ ਰਣਜੀਤ ਸਿੰਘ ਨੇ ਪਹਿਲੀ ਦਫਾ ਮੁਸਲਮਾਨਾਂ ਨੂੰ 1811 ਦੇ ਵਿੱਚ ਪਹਿਲੀ ਦਫਾ ਬਾਦਸ਼ਾਹ ਮਸਜਿਦ ਦੇ ਵਿੱਚ ਨਮਾਜ਼ ਪੜ੍ਹਵਾਈ ਤੇ ਡੰਡੇ ਦੇ ਜ਼ੋਰ ਤੇ ਮਸਜਿਦਾਂ ਤੇ ਤਾਲੇ ਲਪਾਏ ਗਏ ਨੇ ਤੇ ਸਾਰਿਆਂ ਨੂੰ ਕਿ ਚਲੋ ਇੱਥੇ ਆ ਕੇ ਨਮਾਜ਼ ਪੜ੍ਹੋ। ਤੇ ਫਿਰ ਮਹਾਰਾਜਾ ਨੇ ਉਹਨਾਂ ਵਿੱਚ ਮਿਠਾਈਆਂ ਤਕਸੀਮ ਕੀਤੀਆਂ ਨੇ, ਕੱਪੜੇ ਤਕਸੀਮ ਕੀਤੇ ਨੇ, ਖੁਸ਼ੀ ਮਨਾਈ ਗਈ ਹੈ ਤੇ ਮੁਸਲਮਾਨ ਹੱਕਾ ਬੱਕਾ ਰਹਿ ਗਏ। ਇਹਨੇ ਇਹ ਮਸਜਿਦ ਆਬਾਦ ਕੀਤੀ ਜੀ। ਤੇ ਫਿਰ ਮੇਰੇ ਕੋਲ ਰਿਕਾਰਡ ਮੌਜੂਦ ਹੈ ਕਿ ਲਾਹੌਰ ਦੀ ਇੱਕ ਫਹਿਰਿਸਤ ਬਣੀ ਹੈ, ਸਿਰਫ ਦਾਰੁਲ ਸਲਤਨਤ ਲਾਹੌਰ ਦੇ ਵਿੱਚ ਕਈ 100 ਮਸਜਿਦਾਂ ਐਸੀਆਂ ਨੇ, ਜਿਹਨੂੰ ਤੇ ਸਿਰਫ ਮਸਜਿਦ ਨਹੀਂ,
ਮਸਜਿਦ ਦੇ ਇਮਾਮ ਦੇ ਮਕਾਨ ਨੂੰ ਗ੍ਰਾਂਟ ਵੱਖਰੀ ਹੈ, ਉਹਦੇ ਮੁਜਾਵਰ ਦੀ ਗ੍ਰਾਂਟ ਵੱਖਰੀ ਹੈ, ਮਜ਼ਾਰਾਤ, ਤਕੀਏ, ਪਵਿੱਤਰ ਅਸਥਾਨਾਂ, ਪਵਿੱਤਰ ਜਗ੍ਹਾ ਸਾਰਿਆਂ ਨੂੰ ਗ੍ਰਾਂਟਸ ਦਿੱਤੀਆਂ ਜਾਂਦੀਆਂ ਸੀ। ਉਹਨੇ ਮਕਾਨਾਤ ਕਿ ਇਹ ਨਾ ਹੋਵੇ ਕਿ ਮੌਲਵੀ ਮਸਜਿਦ ਦੀ ਗ੍ਰਾਂਟ ਖਾਵੇ, ਇਹ ਘਰ ਦਾ ਭੁੱਖਾ ਰਹਿ ਜਾਏ। ਮੌਲਵੀ ਦੀ ਗ੍ਰਾਂਟ ਵੱਖਰੀ ਹੈ, ਮਸਜਿਦ ਦੀ ਮੇਨਟੇਨੈਂਸ ਦੀ ਗ੍ਰਾਂਟ ਵੱਖਰੀ ਹੈ। ਇਹ ਚੀਜ਼ ਤੇ ਮੌਜੂਦ ਹੈ ਯਾਰ, ਰਿਕਾਰਡਡ ਹੈ। ਬਟ ਅਨਫੋਰਚੂਨੇਟਲੀ ਸਾਡੇ ਜਿਹੜੇ ਕੰਟੈਂਪਰੇਰੀ ਰਾਈਟਰਸ ਨੇ, ਜਿਹੜੇ ਅੱਜ ਕੱਲ੍ਹ ਸਿੱਖ ਹੈ ਤੇ ਜਾਂ ਪੰਜਾਬ ਤੇ ਗੱਲ ਕਰਦੇ ਨੇ ਜਾਂ ਉਹ ਪ੍ਰਾਇਮਰੀ ਸੋਰਸ ਤੇ ਨਹੀਂ ਜਾਂਦੇ। ਇਟ ਇਜ਼ ਵੈਰੀ ਇੰਪੋਰਟੈਂਟ ਟੂ ਗੋ ਟੂ ਦੀ ਪ੍ਰਾਇਮਰੀ ਸੋਰਸ। ਮਹਾਰਾਜ ਦਾ ਦੌਰ ਇੱਕ ਐਸਾ ਦੌਰ ਹੈ, ਤੁਸੀਂ ਅੰਦਾਜ਼ਾ ਕਰੋਗੇ। ਇੱਕ ਦਿਨ ਮਹਾਰਾਜਾ ਰਣਜੀਤ ਸਿੰਘ, ਇਹ ਤੁਹਾਡੇ ਵਾਸਤੇ ਬੜੀ ਹੈਰਾਨਗੀ ਵਾਲੀ ਗੱਲ ਜੇ, ਇੱਕ ਦਿਨ ਮਹਾਰਾਜਾ ਰਣਜੀਤ ਸਿੰਘ ਆਪਣੀ ਖਾਬਗਾਹ 'ਚ ਖੜੇ ਸਨ, ਖਾਬਗਾਹ ਉਹਨਾਂ ਦੀ ਸ਼ੀਸ਼ ਪਹਿਲ, ਤੇ ਵੇਖਦੇ ਕੀ ਨੇ ਕਿ ਇੱਕ ਸੜਕ ਤੋਂ ਇੱਕ ਗੱਡੀ ਚਲਦੀ ਜਾ ਰਹੀ ਹੈ ਤੇ ਉਹਦੇ ਉੱਤੇ ਕੋਈ ਬੰਦਾ ਬੈਠਾ ਤੇ ਕੋਈ ਸਮਾਨ ਲੈ ਕੇ ਜਾ ਰਿਹਾ। ਮਹਾਰਾਜਾ ਦੇ ਦਿਲੀ ਖਿਆਲ ਆਇਆ ਕਿ ਕੀ ਲਿਜਾ ਰਿਹਾ, ਕਿੱਥੇ ਹੈ, ਕੌਣ ਹੈ ਬੰਦਾ। ਆਪਣੇ ਹਰਕਾਰੇ ਭੇਜੇ ਕਿ ਪਤਾ ਕਰੋ ਕੌਣ ਹੈ। ਥੋੜੀ ਦੇਰ 'ਚ ਖਬਰ ਆਈ ਕਿ ਮਹਾਰਾਜ ਇੱਕ ਸੰਭੜਿਆਲ ਦਾ ਕਾਤਬ ਹੈ। ਕਾਤਬ ਕਹਿੰਦੇ ਨੇ ਕੈਲੀਗ੍ਰਾਫਿਸਟ, ਜੋ ਇੱਕ ਸੰਭੜਿਆਲ ਦਾ ਕਾਤਬ ਹੈ ਜਿਨੇ ਸਾਰੀ ਜ਼ਿੰਦਗੀ ਦੇ ਵਿੱਚ ਇੱਕ ਕੁਰਾਨ ਮੇ ਪਾਕ ਲਿਖਿਆ ਹੈ। ਤੇ ਉਹ ਕਹਿੰਦਾ ਕਿ ਮੈਂ ਇੱਥੋਂ ਲੰਘ ਕੇ ਮੈਂ ਸਿੰਧ ਦੇ ਅਮੀਰਾਂ ਤੱਕ ਜਾ ਰਿਹਾ ਇਹ ਕੁਰਾਨ ਪਾਕ ਲੈ ਕੇ, ਕਿ ਮੇਰਾ ਕੁਰਾਨ ਪਾਕ ਉੱਥੇ ਵਿਕ ਜਾਏ। ਮਹਾਰਾਜਾ ਨੇ ਕਿਹਾ ਉਹਨੂੰ ਇੱਜ਼ਤ ਨਾਲ ਲੈ ਆਓ ਤੇ ਉਹਦੇ ਕੁਰਾਨ ਪਾਕ ਨੂੰ ਨਾਇਤੀ ਇੱਜ਼ਤ ਨਾਲ ਅੰਦਰ ਲੈ ਕੇ ਆਓ। ਉਹ ਕੁਰਾਨ ਪਾਕ ਮਹਾਰਾਜ ਦੇ ਖਾਬਗਾਹ 'ਚ ਪਹੁੰਚ ਗਿਆ। ਆਵਾਜ਼ ਦਿੱਤੀ ਗਈ, ਫਕੀਰ ਅਜ਼ੀਜ਼ੁਦੀਨ ਨੂੰ ਬੁਲਾਓ, ਫਕੀਰ ਨੂਰਦੀਨ ਸਾਹਿਬ ਨੂੰ ਬੁਲਾਓ, ਜਿਹੜੇ ਇਹਨਾਂ ਨੂੰ ਇੱਧਰ ਬੁਲਾਓ ਸਾਰਿਆਂ ਨੂੰ। ਫਕੀਰ ਅਜ਼ੀਜ਼ੁਦੀਨ ਨੇ ਕਿਹਾ ਜੀ ਆਪਣੀ ਚਾਦਰ ਮੇਰੀ ਬੈੱਡ ਤੇ ਵਿਛਾਓ, ਇਹ ਕੁਰਾਨ ਪਾਕ ਰੱਖੋ, ਇਹ ਦੇਖੋ ਕੀ ਹੈ। ਇਹ ਕੁਰਾਨ ਪਾਕ ਕਹਿੰਦਾ, ਦੱਸੋ ਕੀ ਹੈ। ਉਹ ਖੋਲਿਆ ਤੇ ਕੁਰਾਨ ਪਾਕ ਸੀ। ਉਹ ਰੈਂਡਮ ਜਿਸ ਲਈ ਖੋਲਿਆ, ਅਰਬੀ ਰਸਮੁਲ ਖਤ ਨਸਖੇ 'ਚ ਲਿਖਿਆ ਸੀ ਅਰਬੀ, ਤੇ ਫਕੀਰ ਅਜ਼ੀਜ਼ੁਦੀਨ ਸਾਹਿਬ ਉਹ ਕੁਰਾਨ ਪੜ੍ਹਦੇ ਨੇ ਤੇ ਉਹਦੇ ਵਿੱਚ ਇਤਫਾਕ ਨਾਲ ਸੂਰਤ ਯੂਸਫ ਦੀ ਆਇਤ ਨਿਕਲਦੀ ਹੈ। ਤੇ ਜਿਸ ਲਈ ਉਹ ਕੁਰਾਨ ਪੜ੍ਹਦੇ ਨੇ ਤੇ ਮਹਾਰਾਜ ਸਿਰਫ ਇੱਕ ਗੱਲ ਕਰਦੇ ਨੇ ਕਿ ਫਕੀਰ ਜੀ ਇਹ ਤੇ ਦੱਸੋ ਕੁਰਾਨ ਵਿੱਚ ਤੇ ਗ੍ਰੰਥ ਸਾਹਿਬ ਵਿੱਚ ਕੀ ਫਰਕ ਹੈ। ਫਕੀਰ ਸਾਹਿਬ ਫਰਮਾਉਂਦੇ ਨੇ ਕਿ ਮਹਾਰਾਜ ਕੋਈ ਖਾਸ ਫਰਕ ਨਹੀਂ, ਬਸ ਤੁਸੀਂ ਇਹ ਖਿਆਲ ਕਰ ਲਓ ਕਿ ਕਲਾਮੇ ਪਾਕ ਅੱਲਾਹ ਦਾ ਕਲਾਮ ਹੈ ਕੁਰਾਨ ਸ਼ਰੀਫ, ਤੇ ਗ੍ਰੰਥ ਸਾਹਿਬ ਅੱਲਾਹ ਦੇ ਬੰਦਿਆਂ ਦਾ ਕਲਾਮ ਹੈ, ਮੈਸੇਜ ਇੱਕੋ ਹੀ ਹੈ। ਮਹਾਰਾਜ ਨੇ ਕਿਹਾ ਫਿਰ ਅਸੀਂ ਕੁਰਾਨ ਦਾ ਮੈਸੇਜ ਕਿਸ ਤਰ੍ਹਾਂ ਸਮਝਾਂਗੇ। ਫਕੀਰ ਸਾਹਿਬ ਨੇ ਕਿਹਾ ਇੱਦਾਂ ਤੇ ਪੰਜਾਬੀ 'ਚ ਤਰਜਮਾ ਹੋਣਾ ਚਾਹੀਦਾ ਹੈ। ਤੇ ਮਹਾਰਾਜ ਹੀ ਟਰਨ ਹਿਸ ਫੇਸ ਟੂਵਰਡਸ ਕਾਤਬ ਜਿਹੜਾ ਖਤਾ ਤੇ, ਉਹਨੇ ਕਿਹਾ ਤੂੰ ਕੁਰਾਨ ਮੇਰੇ ਕੋਲ ਸ਼ਾਇਦ ਇਸ ਕਰਕੇ ਨਹੀਂ ਲਿਆਇਆ ਕਿ ਮੈਂ ਇੱਕ ਸਿੱਖ ਰਾਜਾ ਤੇ ਸ਼ਾਇਦ ਤੇਰੇ ਕੁਰਾਨ ਦੀ ਮੈਂ ਇੱਜ਼ਤ ਨਹੀਂ ਕਰ ਸਕਦਾ। ਹੀ ਪੇਡ 11,000 ਰੁਪੀਸ ਉਸ ਕੁਰਾਨ ਦਾ ਹਦੀਆ ਪੇਸ਼ ਕੀਤਾ ਤੇ 11,000 ਦੀ ਜਾਗੀਰ ਲਿਖ ਕੇ ਦਿੱਤੀ ਉਹਦੇ ਇਲਾਕੇ ਸੰਭੜਿਆਲ ਦੀ, ਜਦੋਂ ਤੱਕ ਤੂੰ ਜ਼ਿੰਦਾ ਹੈ ਤੂੰ 11,000 ਦੀ ਜਾਗੀਰ ਦਾ ਪੈਸਾ ਖਾਏਗਾ। ਇਹ ਕੁਰਾਨ ਲੈ ਕੇ ਫਕੀਰ ਅਜ਼ੀਜ਼ੁਦੀਨ ਨੂੰ ਗਿਫਟ ਕੀਤਾ ਤੇ ਕਿਹਾ ਕਿ ਇਹਦਾ ਫਾਰਸੀ ਤਰਜਮਾ ਕਰਾਓ ਸਰਕਾਰੀ ਤੌਰ ਤੇ, ਪੰਜਾਬੀ ਤਰਜਮਾ ਕਰਾਓ ਸਰਕਾਰੀ ਤੌਰ ਤੇ ਉਹਦਾ ਫਿਰ ਤਰਜਮਾ ਹੋਇਆ। ਐਸੀ ਜੀ ਮਹਾਰਾਜਾ ਰਣਜੀਤ ਸਿੰਘ।